मोदी तेरे पुत ने मरना नी, वेलू ने रंडी नी होना वे मोदी। वे साडे कानून जेड़े काले कानून लियाते ने वे रद्द कर दे, वे बेड़ी बैठी वाले रद्द कर। साडे लिए बहुत नुकसानदायक ने, साडी जमीनां खोहण नूं फिरदागा मोदी, जे साडियां जमीनां ही नहीं रहियां फिर किसान काहदे असीं। ਇਹ ਸੜਾ ਬੰਦਾ ਗਾ, ਇਹਨੂੰ ਕੀ ਪਤਾ ਗਾ ਵੀ ਬੱਚਿਆਂ ਦੀ ਜ਼ਮੀਨ ਕਿਵੇਂ ਰੱਖਣੀ ਆ, ਘਰ ਕਿਵੇਂ ਪਾਲਣਾ ਗਾ, ਮਗਰ ਬੱਚਿਆਂ ਦੇ ਦੇਖਭਾਲ ਕਿਵੇਂ ਕਰਨੀ, ਇਹਨਾਂ ਦੀ ਪੜ੍ਹਾਈਆਂ। जी का खालसा वाहिगुरू जी की फतेह जी। अस्सलाम वालेकुम ते नमस्कार। जिद्दां कि तुहानूं पता है जी, ਅਸੀਂ ਲਗਾਤਾਰ ਜਿੰਨੇ ਦਿਨ ਹੋ ਗਏ ਕਿਸਾਨਾਂ ਦਾ ਧਰਨਾ ਚੱਲ ਰਿਹਾ, ਅਸੀਂ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸਾਨਾਂ ਦੇ ਹਿਰਦਿਆਂ ਦੇ ਵਿੱਚ ਜਿਹੜਾ ਦੁੱਖ ਆ ਉਹ ਆਮ ਲੋਕਾਂ ਤੱਕ ਜਾਂ ਜਿਹੜੇ ਵੀਰ ਇੱਥੇ ਨਹੀਂ ਪਹੁੰਚ ਸਕਦੇ ਉਹਨਾਂ ਤੱਕ ਪਹੁੰਚਾਉਂਦੇ ਆ। ਜਿੱਦਾਂ ਕਿ ਸਾਡਾ YouTube ਚੈਨਲ ਪੰਜਾਬ ਟੂਡੇ ਔਰ ਸਾਡਾ Facebook ਪੇਜ ਪੰਜਾਬ ਟੂਡੇ, ਉਹਦੇ ਉੱਤੇ ਅਸੀਂ ਲਗਾਤਾਰ ਕਵਰੇਜ ਕਰ ਰਹੇ ਹਾਂ। ਹੁਣ ਵੀ ਅਸੀਂ ਇੱਥੇ ਮਾਈਆਂ ਕੋਲ ਪੁੱਜੇ ਹਾਂ। ਮਾਈਆਂ ਪ੍ਰਸ਼ਾਦੇ ਮਿੱਸੇ ਪ੍ਰਸ਼ਾਦੇ ਪਕਾ ਰਹੀਆਂ ਨੇ ਔਰ ਕਿੰਨੇ ਸਬਰ ਸੰਤੋਖ ਨਾਲ ਇਹ ਸਾਰੇ ਇੱਥੇ ਸੇਵਾ ਵੀ ਕਰ ਰਹੇ ਔਰ ਨਾਲ ਪੀਸਫੁਲ ਤਰੀਕੇ ਦੇ ਨਾਲ ਇਹ ਧਰਨਾ ਦੇ ਰਹੇ ਨੇ। ਅਸੀਂ ਤੁਹਾਨੂੰ ਮਾਈਆਂ ਨਾਲ ਗੱਲਬਾਤ ਕਰਕੇ ਹੀ ਤੁਹਾਨੂੰ ਦਿਖਾਉਣੇ ਆ ਜੀ। ਹਾਂਜੀ ਮਾਈ ਜੀ, ਆਪਾਂ ਕਿਹੜੇ ਪਿੰਡੋਂ ਆਏ ਆ ਤੇ ਕੀ ਨਾਂ ਹੈ ਜੀ? ਮੇਰਾ ਨਾਮ ਜਸਪਾਲ ਕੌਰ ਹੈਗਾ, ਪਿੰਡ ਸਾਡਾ ਕਰਮਗੜ੍ਹ, ਜ਼ਿਲ੍ਹਾ ਸਾਡਾ ਬਰਨਾਲਾ ਹੈਗਾ। ਜ਼ਿਲ੍ਹਾ ਬਰਨਾਲਾ। ਮਾਈ ਜੀ, ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੇ 3 ਕਾਨੂੰਨ ਨੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਵਾਸਤੇ ਕਿਉਂ ਮਾੜੇ ਨੇ? ਇਹ ਸਾਡੇ ਵਾਸਤੇ ਆਏ ਮਾੜੇ ਨੇਗੇ ਵੀ ਇਦੋਂ ਪਹਿਲਾਂ ਸਾਨੂੰ ਕੋਈ ਇਹੋ ਜਿਹਾ ਬੰਦਾ ਮਿਲਿਆ ਹੀ ਨਹੀਂ ਸੀਗਾ ਸਾਡੀ ਜ਼ਮੀਨ ਤੇ ਕਬਜ਼ੇ ਕਰਨ ਵਾਲਾ। ਇਹ ਸੜਾ ਬੰਦਾ ਗਾ, ਇਹਨੂੰ ਕੀ ਪਤਾ ਗਾ ਵੀ ਬੱਚਿਆਂ ਦੀ ਜ਼ਮੀਨ ਕਿਵੇਂ ਰੱਖਣੀ ਆ, ਘਰ ਕਿਵੇਂ ਪਾਲਣਾ ਗਾ, ਮਗਰ ਬੱਚਿਆਂ ਦੇ ਦੇਖਭਾਲ ਕਿਵੇਂ ਕਰਨੀ, ਇਹਨਾਂ ਦੀ ਪੜ੍ਹਾਈਆਂ ਕਿਵੇਂ ਕਰਾਉਣੀਆਂ ਨੇਗੀਆਂ। ਇਹ ਜਿੰਨੀ ਸਰਕਾਰ ਬਣੀ ਵੀ ਆ ਸਾਰੀ ਸੜਿਆਂ ਦੀ ਬਣੀ ਵੀ ਆ ਗਈ। ਕੋਈ ਲਾਦ ਮਰਾਦ ਵਾਲਾ ਹੁੰਦਾ ਤਾਂ ਉਹਨੂੰ ਚੱਜ ਹੁੰਦਾ ਵੀ ਬੱਚੇ ਰੱਖਣੇ ਕਿਵੇਂ ਨੇਗੇ, ਉਹਨਾਂ ਦੇ ਮਗਰ ਕਿਵੇਂ ਕੇਅਰ ਕਰਨੀ ਆ, ਪੜ੍ਹਾਈਆਂ ਕਰਾਉਣੀਆਂ ਨੇਗੀਆਂ। ਇਹ ਵੇਖੋ ਮਾਈ ਕਹਿ ਰਹੀ ਹੈ ਕਿ ਇਹ ਜਿਹੜੇ ਤਿੰਨੇ, ਜਿਵੇਂ ਮੰਨ ਲਓ ਯੂਪੀ ਆ, ਹਰਿਆਣਾ ਵਾ ਤੇ ਸਾਡੇ PM ਸਾਹਿਬ ਨੇ, ਇਹ ਛੜੇ ਬੰਦੇ ਨੇ। ਮਤਲਬ ਚਲੋ ਇਹ ਆਪਣੇ ਪਰਿਵਾਰ ਸੀਗੇ ਇਹਨਾਂ ਨੇ ਪਰਿਵਾਰ ਆਪਣੇ ਛੱਡਤੇ ਕਿਨ ਕਾਰਨਾਂ ਕਰਕੇ, ਉਹ ਇਹਨਾਂ ਦੀਆਂ ਆਪਣੀਆਂ ਪ੍ਰੋਬਲਮਾਂ ਨੇ। ਪਰ ਅੱਜ ਮਾਈ ਇਸੇ ਗੱਲ ਤੇ ਲਗਾਤਾਰ ਜ਼ੋਰ ਦੇ ਰਹੀ ਹੈ ਕਿ ਜਿਹੜੇ 3 ਬਿੱਲ ਨੇ ਅਸੀਂ ਵਾਪਸ ਕਰਾ ਕੇ ਇੱਥੋਂ ਮੁੜਨਾ ਹੈ। ਮਾਤਾ ਜੀ, ਜਿਵੇਂ ਤੁਹਾਡੇ ਘਰਾਂ ਦੇ ਵਿੱਚ ਆਪਣੀਆਂ ਖੇਤੀਆਂ ਵੀ ਨੇ ਜਾਂ ਹੋਰ ਵੀ 100 ਕਾਰੋਬਾਰ ਹੁੰਦੇ ਨੇ, ਕੀ ਤੁਹਾਡਾ ਉਹਨਾਂ ਚੀਜ਼ਾਂ ਦਾ ਵੀ ਨੁਕਸਾਨ ਇੱਥੇ ਬਹਿਣ ਨਾਲ ਹੋ ਰਿਹਾ? ਸਾਡਾ ਨੁਕਸਾਨ ਹੋ ਵੀ ਰਿਹਾ, ਚੱਲ ਕੋਈ ਨਹੀਂ, ਉਹ ਅਸੀਂ ਨੁਕਸਾਨ ਝੱਲਾਂਗੇ। ਤੇ ਬਾਕੀ ਜਿਹੜਾ ਸਾਡੇ ਕਬਜ਼ੇ ਕਰਦਾ ਅਸੀਂ ਕਬਜ਼ੇ ਨਹੀਂ ਕਰਨ ਦੇਣੇ, ਅਬਾਨੀ ਡਾਨੀਆਂ ਨੂੰ ਵਾੜਨ ਨੂੰ ਫਿਰਦਾਗਾ। ਅਸੀਂ ਬਾਹਰਲੇ ਬੰਦੇ ਨੂੰ ਅੱਜ ਤੱਕ ਨਾਉ ਨਹੀਂ ਧਰਨ ਦਿੱਤਾ, ਨਾ ਧਰਨ ਦਈਏ। ਤੇ ਸਾਡੀ ਬਸ ਵੀ ਸਾਡੇ ਬਾਹਰ ਜਿਹੜਾ ਆਪਦੀ ਉੱਥੇ ਪੈਲੀ ਆ ਸਾਡੀ ਸਾਂਭੀ ਵੀ ਆ, ਸਾਡੀਆਂ ਬੀਬੀਆਂ ਨੇ ਮਗਰ ਸਾਂਭਣ ਵਾਲੀਆਂ ਨੇ, ਖੇਤੀ ਵੀ ਸਾਡੇ ਪੱਠੇ ਲਿਆਉਣ ਨੂੰ ਵੀ ਸਾਡੇ ਮਗਰ ਬੀਬੀਆਂ ਨੇ। ਮਤਲਬ ਜਿਹੜਾ ਪਰਿਵਾਰ ਆ ਘਰੇ ਉਹ ਪ੍ਰੋਪਰ ਤਰੀਕੇ ਨਾਲ ਉਹ ਸਾਰਾ ਇਹਨਾਂ ਚੀਜ਼ਾਂ ਨੂੰ ਸਾਂਭ ਰਿਹਾ। ਜਿੱਦਾਂ ਹਾਂਜੀ, ਜਿੱਦਾਂ ਮਾਈ ਆ ਬੈਠੇ ਨੇ। ਮਾਈ, ਆਪਣਾ ਕੀ ਨਾਂ ਤੇ ਕਿੱਥੋਂ ਆਏ ਆ ਜੀ? ਮੈਂ ਤਾਂ ਬਰਨਾਲਾ ਸਾਹਿਬ ਤੋਂ ਆਈ ਹਾਂ ਜੀ। ਮੇਰਾ ਨਾਮ ਜਸਵੰਤ ਕੌਰ ਹੈ, ਸੰਧੂ ਪੱਤੀ ਘੜੂਆ ਰੋਡ ਤੋਂ ਆਈ ਹਾਂ। ਮਾਤਾ ਜਿੱਦਾਂ ਕਹਿ ਰਹੀ ਹੈ ਜਸਵੰਤ ਕੌਰ ਜੀ ਕਿ ਇਹ ਬਿੱਲ ਵਾਪਸ ਕਰਾ ਕੇ ਮੁੜਨਗੇ। ਹਾਂਜੀ ਮਾਤਾ ਜੀ, ਜਿਹੜੇ 3 ਬਿੱਲ ਨੇ ਇਹ ਲਗਾਤਾਰ ਤੁਸੀਂ ਵਾਪਸ ਕਰਾ ਕੇ ਹੀ ਜਾਣਾ ਇੱਥੋਂ? ਅਸੀਂ ਰੱਦ ਕਰਾ ਕੇ ਜਾਣਾ ਜੀ, ਉਹਦਾ ਸਿਆਪਾ ਪੂਰਾ ਕਰਾਂਗੇ। ਇੱਥੇ ਰੋਵਾਂਗੇ, ਪਿੱਟਾਂਗੇ, ਉਹਦੇ ਕੀਰਨੇ ਪਾਵਾਂਗੇ ਜਿੰਨਾ ਚਿਰ ਉਹ ਰੱਦ ਨਹੀਂ ਕਰਦਾ। ਜੇ ਰੱਦ ਕਰਤੇ ਫਿਰ ਅਸੀਂ ਖੁਸ਼ ਆਂਗੇ। ਮਾਤਾ ਕਹਿੰਦੀ ਵੀ ਜੇ ਬਿੱਲ ਵਾਪਸ ਕਰ ਦੇਣਗੇ ਤੇ ਅਸੀਂ ਖੁਸ਼ ਹਾਂ। ਜੇ ਆਉਣ ਵਾਲੇ ਟਾਈਮ ਦੇ ਵਿੱਚ ਮਾਤਾ ਜੇ ਉਹ ਬਿੱਲ ਰੱਦ ਨਹੀਂ ਕਰਦਾ, ਕੀ ਤੁਸੀਂ ਇੱਥੇ ਬੈਠੇ ਰਹੋਗੇ? ਇੱਥੇ ਹੀ ਬੈਠੇ ਰਹਾਂਗੇ, ਅਸੀਂ ਪਿੱਟਾਂਗੇ, ਰੋਵਾਂਗੇ ਤੇ ਜਾਨ ਨੂੰ ਸਿਆਪਾ ਕਰਾਂਗੇ। ਜੇ ਮੰਨ ਲਓ ਉਹ ਬਿੱਲ ਲਗਾਤਾਰ ਇਹ ਜਿਹੜਾ ਧਰਨਾ ਜਿਵੇਂ 1 ਮਹੀਨੇ ਤੋਂ ਹੋ ਗਿਆ, ਜੇ ਲੰਮਾ ਚੱਲਦਾ ਹੈ ਤੇ ਕੀ ਤੁਹਾਡੀ ਇੰਨੀ क्षमता ਹੈਗੀ ਹੈ ਕਿ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਹੀ ਡਟੇ ਰਹੋਗੇ? ਇੱਥੇ ਹੀ ਡਟੇ ਰਹਾਂਗੇ ਜਾਂ ਇੱਥੇ ਹੀ ਬੈਠੇ ਰਹਾਂਗੇ, ਜਮਾ ਨਹੀਂ ਜਾਂਦੇ, ਜਮਾ ਜਾਂਦੇ। ਤਾਂ मोदी तेरे पुत ने मरना नी, वेलू ने रंडी नी होना वे मोदी। हाय मोदी वे बू मोदी, वे तेरे जमाई ने मरना नी, पुत ने रंडी नी, धीरे रंडी नी होना वे मोदी। हाय मोदी वे बू मोदी, वे मैं बरनाले तो आईया ढे जाने, वे मैं तेनू पिटन आईया, वे मैं तेनू रोन आईया। वे साडे कानून जेड़े काले कानून लियाते ने वे रद्द कर दे, वे बेड़ी बैठी वाले रद्द कर दे। वे मरूगी इत्थे ही, वे तेरी जान नू रोने रुड़ जाने। ये माई जिद्दां देखो तुसीं वेखो, ये माता इस मोदी दा इस सेंटर दी सरकार दा
ਪਿੱਟ ਸਿਆਪਾ ਕਰ ਰਹੀ ਆ। ਤੁਸੀਂ ਇਹ ਚੀਜ਼ਾਂ ਨੂੰ ਵੇਖ ਕੇ ਇਹ ਹੈਰਾਨ ਵੀ ਹੋਵੋਗੇ ਕਿ ਕਿੰਨੇ ਦੁਖੀ ਨੇ ਹਿਰਦੇ ਜਿਹੜੇ ਉਹ ਲਗਾਤਾਰ ਇਹ ਕਰ ਰਹੇ ਨੇ। ਆ ਨਿੱਕੀਆਂ ਨਿੱਕੀਆਂ ਬੱਚੀਆਂ ਜਿਵੇਂ ਇੱਥੇ ਬੈਠੀਆਂ ਨੇ। ਆਪਾਂ ਗੁੱਡੀ ਕੀ ਨਾਂ, ਆਪਾਂ ਤੇ ਕਿੱਥੋਂ ਆਏ ਆ? ਸਵਨਪ੍ਰੀਤ ਕੌਰ ਜੀ, ਅਸੀਂ ਜ਼ਿਲ੍ਹਾ ਸਾਡਾ ਬਰਨਾਲਾ, ਪਿੰਡ ਸਾਡਾ ਕਰਮਗੜ੍ਹ। ਪਿੰਡ ਕਰਮਗੜ੍ਹ ਤੋਂ ਆਈ ਹੈ ਬੱਚੀ। ਇਹ ਕੀ ਪੁੱਤਰ ਜੀ, ਇਹ ਜਿਹੜੇ 3 ਬਿੱਲ ਨੇ ਇਹ ਤੁਸੀਂ ਇਹਨਾਂ ਨੂੰ ਕੀ ਮਹਿਸੂਸ ਕਰਦੇ ਜੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਕਿੱਦਾਂ ਨੁਕਸਾਨਦੇਹ ਨੇ ਤੁਹਾਡੇ ਲਈ? ਸਾਡੇ ਲਈ ਇਹ ਬਹੁਤ ਨੁਕਸਾਨਦਾਇਕ ਨੇ। ਸਾਡੀਆਂ ਜ਼ਮੀਨਾਂ ਖੋਣ ਨੂੰ ਫਿਰਦਾਗਾ ਮੋਦੀ। ਜੇ ਸਾਡੀਆਂ ਜ਼ਮੀਨਾਂ ਹੀ ਨਹੀਂ ਰਹੀਆਂ ਫਿਰ ਕਿਸਾਨ ਕਾਹਦੇ ਅਸੀਂ? ਦੇਖੋ ਨਿੱਕੀ ਜੀ ਬੱਚੀ ਨੂੰ ਵੀ ਇਹ ਪਤਾ ਕਿ ਜੇ ਸਾਡੀਆਂ ਜ਼ਮੀਨਾਂ ਨਾ ਰਹੀਆਂ ਤੇ ਅਸੀਂ ਕਿਸਾਨ ਕਾਹਦੇ ਰਹਿ ਗਏ, ਕਿਉਂਕਿ ਜੇ ਜ਼ਮੀਨ ਆ ਤੇ ਕਿਸਾਨ ਆ, ਤੇ ਜੇ ਜ਼ਮੀਨ ਹੀ ਨਾ ਰਹੀ ਤੇ ਕਿਸਾਨ ਕਾਹਦਾ। ਤੇ ਬੇਟਾ ਜੀ, ਅੱਜ ਜਿਹੜੀ ਤੁਹਾਡੀ ਪੜ੍ਹਾਈ ਹੈ ਲਗਾਤਾਰ ਜਿਹੜੀ ਹੁਣ ਇੱਥੇ ਤੁਸੀਂ ਬੈਠੇ ਜੇ, ਕੀ ਤੁਸੀਂ ਪੜ੍ਹਾਈ ਇੱਥੇ ਲਗਾਤਾਰ ਕੰਟੀਨਿਊ ਕਰ ਰਹੇ ਜੇ? ਹਾਂਜੀ, ਸਾਡੀ ਘੰਟੇ ਦੀ ਕਲਾਸ ਲੱਗਦੀ ਆ, ਅਸੀਂ ਉਹ ਲਾਉਣੇ ਆ ਜੀ। ਅੱਛਾ, ਫਿਰ ਉਹ ਇਹਨਾਂ ਦੀ ਕਲਾਸ ਜਿਹੜੀ ਘੰਟੇ ਦੀ ਲੱਗਦੀ ਹੈ, ਉਹ ਸੈੱਲਫੋਨ ਇਹਨਾਂ ਕੋਲ ਹੈਗੇ ਬੱਚਿਆਂ ਕੋਲੇ ਤੇ ਉਹ ਇੱਥੇ ਆਨਲਾਈਨ ਕਲਾਸਾਂ ਲਾਉਂਦੇ ਨੇ। ਇਹਦੇ ਨਾਲ ਹੋਰ ਵੀ ਇੱਕ ਨਿੱਕੀ ਜੀ ਬੱਚੀ ਆ, ਉਹਦੇ ਬਾਰੇ ਵੀ ਆਪਾਂ ਪੁੱਛਦੇ ਹਾਂ। ਬੇਟਾ ਜੀ ਕੀ ਨਾਂ ਆਪਣਾ? ਮੇਰਾ ਨਾਮ ਗੁਰਵੀਰ ਕੌਰ, ਮੈਂ ਜ਼ਿਲ੍ਹਾ ਬਰਨਾਲਾ, ਪਿੰਡ ਕਰਮਗੜ੍ਹ ਤੋਂ ਆਈ ਹਾਂ। ਦੇਖੋ ਇੱਕ ਛੋਟੀ ਜੀ ਬੱਚੀ ਆ। ਕਿਹੜੀ ਕਲਾਸ 'ਚ ਪੜ੍ਹਦੇ ਪੁੱਤਰ ਜੀ ਆਪਾਂ? ਮੈਂ 7th ਕਲਾਸ 'ਚ ਪੜ੍ਹਦੀ ਆ। 7ਵੀਂ ਕਲਾਸ 'ਚ ਪੜ੍ਹਦੀ ਆ ਕੁੜੀ, ਤੇ ਉਹ ਵੀ ਇੱਥੇ ਮੋਦੀ ਸਾਹਿਬ ਤੁਸੀਂ ਮਤਲਬ ਕਿਸ ਮਿੱਟੀ ਦੇ ਬਣੇ ਜੇ ਇਹ ਅਸੀਂ ਨਹੀਂ ਦੱਸ ਸਕਦੇ, ਪਰ ਜਿਸ ਤਰੀਕੇ ਨਾਲ ਇਹ ਛੋਟੇ ਛੋਟੇ ਬੱਚੇ ਔਰ ਮਾਈਆਂ ਬਜ਼ੁਰਗ 80 90 100 ਸਾਲ ਦੀਆਂ ਇੱਥੇ ਬੈਠੀਆਂ ਨੇ, ਤੁਹਾਨੂੰ ਇਹ ਚੀਜ਼ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਤੇ ਇਹ ਜੋ ਸਾਡਾ ਮੋਦੀ ਜਾਂ ਗੋਦੀ ਮੀਡੀਆ ਹੈ ਉਹਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ ਕਿ ਇਹ ਚੀਜ਼ਾਂ ਜੋ ਇੰਟਰਨੈਸ਼ਨਲ ਲੈਵਲ ਤੇ ਇਸ਼ੂ ਜਿਹੜੇ ਉਠਾਏ ਜਾਣ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ 3 ਬਿੱਲ ਨੇ ਇਹਨਾਂ ਦੇ ਉੱਤੇ ਜੋ ਕਿਸਾਨਾਂ ਦੀ ਮੰਗ ਆ ਉਹਨੂੰ ਸਹੀ ਤਰੀਕੇ ਦੇ ਨਾਲ ਬਿੱਲ ਵਾਪਸ ਕਰਕੇ ਔਰ ਦੁਬਾਰਾ ਤੋਂ ਜੇ ਕੋਈ ਇੱਦਾਂ ਦਾ ਮੈਨੇਜਮੈਂਟ ਕਰਨਾ ਹੈ, ਇਹਨਾਂ ਕਿਸਾਨਾਂ ਨੂੰ ਨਾਲ ਬਿਠਾ ਕੇ ਉਹ ਚੀਜ਼ ਨੂੰ ਦੁਬਾਰਾ ਰਿਪਲਾਈ ਕੀਤਾ ਜਾ ਸਕਦਾ ਹੈ। ਪਰ ਇਸ ਵਕਤ ਇਹ 3 ਬਿੱਲ ਹਰ ਵਰਗ, ਹਰ ਬੱਚਾ, ਹਰ ਨੌਜਵਾਨ, ਹਰ ਦਿਹਾੜੀਦਾਰ, ਹਰ ਕਿਸਾਨ ਇਹੀ ਕਹਿ ਰਿਹਾ ਹੈ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੇ ਬਿੱਲ ਨੇ ਇਹ ਵਾਪਸ ਕਰਾ ਕੇ ਹੀ ਮੁੜਾਂਗੇ, ਕਿਉਂਕਿ ਲਗਾਤਾਰ ਹਰ ਬੰਦੇ ਦਾ ਇਹੀ ਹੈ। ਕਿਸ ਮਸਲੇ ਦੇ ਉੱਤੇ ਤੁਸੀਂ ਇਹ ਲਗਾਤਾਰ ਵਿਰੋਧ ਕਰ ਰਹੇ ਹੋ? ਅਸੀਂ ਕਿਸੇ ਨੇ ਕਿਹਾ ਸੀ ਵੀ ਇਹ ਅੱਤਵਾਦੀ ਹੈ, ਸਿੱਖ ਨਹੀਂ ਹੈ, ਕਿਸਾਨ ਨਹੀਂ ਹੈ, ਵੀ ਇਹ 5-7 ਦਿਨ ਬਹਿਣਗੇ ਚੱਲ ਜਾਣਗੇ ਠੰਡ ਤੋਂ। ਪਰ ਅਸੀਂ ਕਿਸਾਨ ਆ, ਸਾਨੂੰ ਕੋਈ ਨਹੀਂ ਤਾਂਗੇ ਵਿਖਾ ਰਹੇ ਹਾਂ, ਰੋਸ ਦਿਖਾ ਰਹੇ ਹਾਂ ਵੀ ਕੱਪੜੇ ਉਤਾਰ ਕੇ ਵੀ ਅਸੀਂ ਕਣਕਾਂ ਨੂੰ ਪਾਣੀ ਲਾਉਣੇ ਹਰ ਵਕਤ ਠੰਡ 'ਚ, ਵੀ ਕੱਪੜੇ ਉਤਾਰ ਕੇ ਹੀ ਚੱਲ ਸਕਦੇ ਹਾਂ। ਅੱਛਾ, ਮਤਲਬ ਅਸੀਂ ਠੰਡ ਦੇ ਵਿੱਚ ਵੀ ਰਹਿ ਸਕਦੇ ਹਾਂ ਸਾਨੂੰ? ਹਾਂ, ਠੰਡ ਦੇ ਵਿੱਚ। ਇਹ ਵੀਰ ਆਪਣਾ ਰਾਜਸਥਾਨ ਤੋਂ ਆਇਆ ਹੈ। ਜਿੱਦਾਂ ਕਿ ਅੱਜ ਜਿਹੜੀਆਂ ਸਰਕਾਰਾਂ ਨੇ ਉਹ ਇਹੀ ਕਹਿ ਰਹੀਆਂ ਨੇ ਕਿ ਜਿਹੜਾ ਧਰਨਾ ਹੈ ਇਹ ਇਕੱਲਾ ਪੰਜਾਬ ਦਾ ਤੇ ਹਰਿਆਣੇ ਦਾ ਧਰਨਾ ਹੈ, ਪਰ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਨਹੀਂ, ਇਹ ਪੂਰੇ ਭਾਰਤ ਤੋਂ ਆਏ ਹੋਏ ਕਿਸਾਨ, ਮਜ਼ਦੂਰ, ਦਿਹਾੜੀਦਾਰ, ਹਰ ਵਰਗ ਦਾ ਬੰਦਾ ਜਿਹੜਾ ਉਹ ਇੱਥੇ ਪਹੁੰਚਿਆ ਹੋਇਆ ਹੈ। ਤੁਹਾਨੂੰ ਕਿੰਨੇ ਦਿਨ ਹੋ ਗਏ ਵੀਰ ਜੀ ਇੱਥੇ ਆਇਆ ਨੂੰ? 2 ਦਿਨ ਹੋ ਗਏ ਵੀਰ ਜੀ। 2 ਦਿਨ ਹੋ ਗਏ। ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ 3 ਬਿੱਲ ਨੇ ਤੁਹਾਨੂੰ ਕਿੰਨਾ ਕੁ ਨੁਕਸਾਨ ਪਹੁੰਚਾ ਸਕਦੇ ਆ? ਨੁਕਸਾਨ ਹੀ ਨੁਕਸਾਨ ਆ ਜੀ, ਇਹਦਾ ਫਾਇਦਾ ਇਹ 'ਚ ਕੀ ਆ? ਹਰ ਬੰਦੇ ਦੇ ਦਿਮਾਗ 'ਚ ਇਹੀ ਹੈ ਕਿ ਇਹ ਜਿਹੜੇ ਬਿੱਲ ਨੇ ਇਹ ਨੁਕਸਾਨ ਹੀ ਨੁਕਸਾਨ ਕਰ ਰਹੇ ਨੇ, ਫਾਇਦਾ ਕੋਈ ਨਹੀਂ ਹੈਗਾ ਇਹਨਾਂ ਦੇ ਵਿੱਚ। ਤੇ ਜੇ ਇਹ ਬਿੱਲ ਰੱਦ ਨਹੀਂ ਹੁੰਦੇ ਤੇ ਤੁਸੀਂ ਕੀ ਲਗਾਤਾਰ ਡਟੇ ਰਹੋਗੇ ਤੇ ਤੁਹਾਡੀ ਜਿਹੜੀ ਲੈਂਥ ਆ ਹੋਰ ਵੱਧਦੀ ਰਹੂਗੀ ਜੀ? ਵੱਧ ਰਹੀ ਹੈ ਜੀ, ਦਿਨੋਂ ਦਿਨ ਵੱਧ ਰਹੀ ਹੈ ਜੀ, ਦਿਨੋਂ ਦਿਨ ਵੱਧ ਰਹੀ ਹੈ, ਵੱਧ ਦੁੱਗਣੀ। ਜੇ ਇਹ ਬਿੱਲ ਰੱਦ ਨਹੀਂ ਹੁੰਦੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੀ ਕੀ ਰਣਨੀਤੀ ਹੋਊਗੀ? ਤੁਸੀਂ ਇੱਥੇ ਡਟੇ ਰਹੋਗੇ ਜਾਂ ਅੱਗੇ ਵਧਣ ਦੀ ਕੋਸ਼ਿਸ਼? ਉਹ ਤਾਂ ਜਿਹੜੀਆਂ ਆਪਣੇ ਕਿਸਾਨ ਜਥੇਬੰਦੀਆਂ ਜਿਵੇਂ ਕਹਿਣੀਆਂ ਉਵੇਂ ਕਰਾਂਗੇ ਜੀ। ਇਹਨਾਂ ਦਾ ਇਹ ਕਹਿਣਾ ਕਿ ਅਸੀਂ ਜੇ ਇਹ ਬਿੱਲ ਰੱਦ ਨਹੀਂ ਹੁੰਦੇ ਤੇ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਜਿਹੜੇ ਇਹਨਾਂ ਨੇ ਆਪਣੇ ਆਗੂ ਅੱਗੇ ਲਾਏ ਨੇ ਉਹ ਜਿੱਦਾਂ ਦੀਆਂ ਰਣਨੀਤੀਆਂ ਘੜਨਗੇ ਅਸੀਂ ਉਹਨਾਂ ਦੇ ਨਾਲ ਫੋਲੋ ਕਰਾਂਗੇ। ਆਪਣਾ ਕੀ ਨਾਂ ਜੀ? ਮੱਖਣ ਸਿੰਘ ਜੀ। ਮੱਖਣ ਸਿੰਘ ਜੀ, ਕਿੱਥੋਂ ਆਏ ਆਪਾਂ? ਮੈਂ ਮਾਨਸਾ ਜ਼ਿਲ੍ਹੇ 'ਚੋਂ। ਮਾਨਸਾ ਜ਼ਿਲ੍ਹੇ ਤੋਂ ਆਏ। ਜੇ ਇਹ ਬਿੱਲ ਰੱਦ ਨਹੀਂ ਹੁੰਦੇ ਤੁਸੀਂ ਕਿੰਨੇ ਦਿਨ ਤੱਕ ਇੱਥੇ ਦਾ ਜਿਹੜਾ ਰਾਸ਼ਨ ਆ ਜਾਂ ਤੁਹਾਡੇ ਕੋਲੇ ਜਾਂ ਤੁਹਾਡਾ ਇੱਥੇ ਟਿਕੇ ਰਹਿਣ ਦਾ ਕਪੈਸਿਟੀ ਆ ਉਹ ਮਤਲਬ ਕੀ ਤੁਸੀਂ ਜੇ ਤੁਹਾਨੂੰ ਸਾਲ ਨਾ ਉੱਠਣਾ ਪਵੇ ਤੁਸੀਂ ਲਗਾਤਾਰ ਬੈਠੇ ਰਹੋ? ਸਾਲ ਭਰ ਦਾ ਜੀ ਰਾਸ਼ਨ ਲੈ ਕੇ ਆਏ ਆ। ਹਾਂਜੀ। ਇਹ ਜਿੱਦਾਂ ਕਿ ਕ੍ਰਿਸ਼ੀ ਮੰਤਰੀ ਲਗਾਤਾਰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਬਿੱਲ ਸਾਡੇ ਵਾਸਤੇ ਠੀਕ ਨੇ। ਕੋਆਪਰੇਟ ਘਰਾਣੇ ਦੀਆਂ ਇਸ ਵਕਤ ਚੀਕਾਂ ਨਿਕਲ ਗਈਆਂ, ਜਿੱਦਾਂ ਕਿ ਲਗਾਤਾਰ ਜੀਓ ਦੇ ਸਿਮ ਜਿਹੜੇ ਪੋਰਟ ਹੋ ਰਹੇ ਨੇ ਜਾਂ ਉਹਨਾਂ ਦੇ ਬੰਦ ਹੋ ਰਹੇ ਨੇ। ਕੀ ਤੁਹਾਨੂੰ ਲੱਗਦਾ ਕਿ ਜਿਹੜੀ ਬਿੱਲੀ ਜਿਹੜੀ ਥੈਲੇ ਦੇ ਵਿੱਚ ਵੜੀ ਸੀ ਉਹ ਬਾਹਰ ਆ ਗਈ ਆ? ਬਿਲਕੁਲ ਆ ਗਈ ਜੀ, ਆ ਗਈ, ਆ ਜੂਗੀ, ਜਮਾ ਕਰ ਦਾਂਗੇ। ਬੋਲੇ ਸੋਨਿਆਲ ਮੇਰੇ ਜਿੱਦਾਂ ਕਿ ਜਦੋਂ ਐਨਆਰਸੀ ਲੈ ਕੇ ਆਏ ਸੀਗੇ ਉਦੋਂ ਕਹਿੰਦੇ ਐਨਆਰਸੀ ਮੁਸਲਮਾਨਾਂ ਨੂੰ ਸਮਝ ਨਹੀਂ ਆਇਆ। ਉਸ ਤੋਂ ਬਾਅਦ ਕਸ਼ਮੀਰ ਦੇ ਵਿੱਚ ਜਦੋਂ ਧਾਰਾ ਹਟਾਈ ਇਹਨਾਂ ਨੇ ਜੋ ਵੀ ਕੀਤਾ ਆਪਾਂ ਨੂੰ ਪਤਾ ਹੀ ਆ, ਕਹਿੰਦੇ ਜੀ ਕਸ਼ਮੀਰ ਦੇ ਲੋਕਾਂ ਨੂੰ ਸਮਝ ਨਹੀਂ ਆਇਆ।
ਹੁਣ ਖੇਤੀਬਾੜੀ ਕਾਨੂੰਨ ਲੈ ਆਏ, ਕਹਿੰਦੇ ਜੀ ਕਿਸਾਨਾਂ ਨੂੰ ਸਮਝ ਨਹੀਂ ਆਇਆ। ਯਾਰ ਸਾਰੀ ਦੁਨੀਆ ਨੂੰ ਹੀ ਮੂਰਖ ਬਣਾਈ ਜਾਂਦੇ ਆ। ਕੋਈ ਕਾਨੂੰਨ ਹੈ ਜਿਹੜਾ ਕੋਈ ਬਣਾ ਦਿੰਦੇ, ਕਹਿੰਦੇ ਲੋਕਾਂ ਨੂੰ ਜੀ ਸਮਝ ਹੀ ਨਹੀਂ ਆ ਰਿਹਾ। ਇਹ ਆਪਦੇ ਹਿਸਾਬ ਨਾਲ ਸਾਰਾ ਕੁਝ ਜਿਹੜਾ ਉਹ ਅਪਡੇਟ ਕਰੀ ਜਾ ਰਹੇ। ਮਤਲਬ ਇਹ ਜਿਹੜੇ 3 ਕਾਨੂੰਨ ਨੇ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਕਿਸਾਨਾਂ ਨੂੰ ਸਮਝ ਨਹੀਂ ਆਏ। ਤੇ ਇਹ ਦੱਸ ਸਕਦੇ ਨੇ ਕਿ ਜਿਹੜਾ ਸਰੋਂ ਦਾ ਜਾਂ ਤੋਰੀਏ ਦਾ 1 ਕਿੱਲੇ 'ਚ ਬੀ ਕਿੰਨਾ ਪੈਂਦਾ? ਨਹੀਂ ਜੀ, ਇਹ ਕਿਉਂ? ਤੁਸੀਂ ਨਾ ਮੇਰੀ ਗੱਲ ਸੁਣੋ। ਇਹਨਾਂ ਦਾ ਜਿਹੜੇ ਮੀਡੀਆ ਮੇਨ ਆ, ਜਿਹੜੇ ਇਹਨਾਂ ਨੂੰ ਡੀਲ ਕਰ, ਉਹ ਕਹੀ ਜਾਂਦੇ ਜੀ ਇਹ ਗਊ ਦਾ ਮੂਤਰ ਜਿਹੜਾ ਬੜਾ ਸ਼ੁੱਧ ਹੁੰਦਾ, ਪੀਣਾ ਚਾਹੀਦਾ। ਜਿਹੜੇ ਬੰਦਿਆਂ ਨੂੰ ਇਹ ਨਹੀਂ ਪਤਾ ਵੀ ਗਊ ਦਾ ਮੂਤਰ ਸ਼ੁੱਧ ਹੁੰਦਾ, ਪੀਣਾ ਚਾਹੀਦਾ, ਉਹ ਸਾਨੂੰ ਕੀ ਦੱਸਣਗੇ ਕਾਨੂੰਨ ਦੇ ਫਾਇਦੇ ਜਾਂ ਕਾਨੂੰਨ ਕੀ? ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਇਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹਨਾਂ ਨੂੰ ਇਹਨਾਂ ਨਹੀਂ ਪਤਾ ਹੋ ਸਕਦਾ ਕਿ ਇਹ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਬੀ ਨੇ ਉਹ ਕਿੰਨੇ ਕਿੱਲੇ ਦੇ ਵਿੱਚ ਪੈਂਦੇ ਨੇ, ਜਾਂ ਹੋਰ ਵੀ ਜਿਹੜਾ, ਕਿਉਂਕਿ ਕਿਸਾਨ ਹੈ ਜਿਹੜਾ ਉਹ ਬੜੀ ਸੂਝ-ਬੂਝ ਨਾਲ ਚੀਜ਼ ਚੱਲਦਾ। ਕਿਉਂਕਿ ਜਿਹੜੀ ਚੀਜ਼ ਉਹਨੇ ਮਿੱਟੀ ਦੇ ਵਿੱਚ ਦੱਬੀ ਆ, ਕਿਉਂਕਿ ਮਿੱਟੀ 'ਚੋਂ ਸੋਨਾ ਉਗਾਉਣ ਦੀ ਕੋਸ਼ਿਸ਼ ਕਰਦਾ ਜਿਹੜਾ ਕਿਸਾਨ ਹੁੰਦਾ ਹੈ। ਤੇ ਜੇ ਕਿਸਾਨ ਮਿੱਟੀ 'ਚੋਂ ਸੋਨਾ ਉਗਾ ਸਕਦਾ, ਉਸ ਬੰਦੇ ਨੂੰ ਇਹ ਕਹਿ ਰਹੇ ਨੇ ਕਿ ਤੁਹਾਨੂੰ ਬਿੱਲ ਸਮਝ ਨਹੀਂ ਆ ਰਹੇ। ਤੇ ਮਤਲਬ ਬਿੱਲ ਸਮਝ ਜਿਹੜੇ ਕ੍ਰਿਸ਼ੀ ਮੰਤਰੀ ਜੀ ਕਹਿ ਰਹੇ ਕਿ ਕਿਸਾਨਾਂ ਨੂੰ ਸਮਝ ਨਹੀਂ ਆ ਰਹੇ। ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੀ ਇਹ ਬਿੱਲ ਰੱਦ ਕਰਨਗੇ ਜਾਂ ਨਹੀਂ? ਰੱਦ ਕਰਨੇ ਹੀ ਪੈਣੇ ਆ ਜੀ। ਰਾਸ਼ਨ ਬਹੁਤ ਆ, ਇਹ ਤਾਂ ਹੈ ਨਹੀਂ ਗਾ ਵੀ ਅਸੀਂ ਇੱਥੋਂ ਉੱਠ ਕੇ ਚਲੇ ਜਾਵਾਂਗੇ। ਬਿੱਲ ਅੱਜ ਰੱਦ ਕਰ ਦੇਣ, ਸਵੇਰੇ ਰੱਦ ਕਰ ਦੇਣ, 6 ਮਹੀਨੇ ਕਰ, ਅਸੀਂ ਤਾਂ ਬੈਠੇ ਆ। ਜਿੱਦਣ ਪਾਸ ਵਾਪਸ ਲੈ ਲਏ ਅਸੀਂ ਉਦੋਂ ਉੱਠ ਕੇ ਆਪਦੇ ਘਰੇ ਚਲੇ। ਆਪਾਂ ਕਿੱਥੋਂ ਆਏ ਜੀ? ਅਸੀਂ ਮੁਕਤਸਰ ਸਾਹਿਬ ਤੋਂ ਆਏ ਆ ਵੀਰੇ। ਇਹ ਬੜੀ ਜਿਹੜੀ ਧਰਤੀ ਹੈ ਜਿੱਥੇ ਬੜੀਆਂ ਤਕੜੀਆਂ ਸ਼ਹਾਦਤਾਂ ਵੀ ਹੋਈਆਂ, ਬੜੀ ਇਤਿਹਾਸਕ ਧਰਤੀ ਹੈ। ਉੱਥੋਂ ਵੀਰ ਆਏ ਨੇ, ਕਿਉਂਕਿ ਹਰ ਵੀਰ ਦੇ ਹਰ ਵਰਗਾਂ ਦੇ ਵਰਬਲੇ ਨੇ ਅੱਜ ਜਿੱਦਾਂ ਆਏ ਨੇ। ਆਪਾਂ ਕਿੱਥੋਂ ਆਏ ਆ ਜੀ? रोहतक से ਰੋਹਤਕ ਸੇ। जिदा गाँव खरेटी। ਜਿੱਦਾਂ ਖੱਟਰ ਸਾਹਿਬ ਕਹਿ ਰਹੇ ਨੇ ਤੁਹਾਡੇ ਕੀ ਇਹ ਤਾਂ ਧਰਨਾ ਪੰਜਾਬ ਵਾਲਿਆਂ ਦਾ ਵਾ, ਇਹ ਹਰਿਆਣੇ ਵਾਲਿਆਂ ਦਾ ਨਹੀਂ? ये कह रहे हैं। हाँ जी, हाँ बिल्कुल। ਬਿਲਕੁਲ। ਤੇ ਆ ਹੁਣ ਖੱਟਰ ਸਾਹਿਬ ਨੂੰ ਤੁਸੀਂ ਕੀ ਕਹਿਣਾ ਚਾਹੋਗੇ? कोई खट्टर तो बेकार है, बल्कि बेकार है, कति कुत्ता आदमी। ਅੱਛਾ ਜੀ। हाँ। ਇਹ ਮਤਲਬ ਖੱਟਰ ਸਾਹਿਬ ਜੇ ਕਹਿ ਰਹੇ ਆ ਵੀ ਇਹ ਧਰਨਾ ਪੰਜਾਬੀਆਂ ਦਾ ਨਾ ਹੈ ਤੇ ਉਹਨੂੰ पंजाबियों का वो किस्सा का भी नहीं है। ਅੱਛਾ। ਜਿੱਦਾਂ ਭਾਜੀ ਕਹਿ ਰਹੇ ਨੇ ਕਿ ਉਹ ਕਿਸੇ ਦਾ ਵੀ ਨਹੀਂ ਹੈ, ਕਿਉਂਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਕਿਸੇ ਦੀਆਂ ਨਹੀਂ ਹੁੰਦੀਆਂ, ਕਿਉਂਕਿ ਸਰਕਾਰਾਂ ਜਿਹੜੀਆਂ ਉਹ ਕਿਸੇ ਦੀਆਂ ਨਹੀਂ ਹੁੰਦੀਆਂ। ਹਾਂਜੀ, ਆਪਾਂ ਕਿੱਥੋਂ ਆਏ ਜੀ? ਬਰਨਾਲੇ ਤੋਂ। ਹਾਂਜੀ, ਕਰਮਗੜ੍ਹ ਤੋਂ। ਬਰਨਾਲੇ ਤੋਂ, ਕਰਮਵਾਲ। ਇਹ ਸਿੰਘ ਸਾਹਿਬ ਜਿੱਦਾਂ ਤੁਸੀਂ ਇਹ ਲਗਾਤਾਰ ਸਾਰੇ ਪਿੰਡ ਸਿਆਪਾ ਕਰ ਰਹੇ ਨੇ, ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜਾ ਆਪਣਾ ਕਿਸਾਨਾਂ ਦਾ ਬਹੁਤ ਵਿਸ਼ਾਲ ਧਰਨਾ ਔਰ ਪੀਸਫੁਲ ਧਰਨਾ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚੋਂ ਇਹ ਧਰਨਾ ਕੋਈ ਨਵਾਂ ਇਤਿਹਾਸ ਰਚੂਗਾ ਜੀ? ਇਹ ਦੇਖੋ ਜੀ, ਗੱਲ ਕਹਿਣੀ ਹੈ ਵੀ ਜਿਹੜੇ 3 ਕਾਨੂੰਨ ਪਾਏ ਨੇ ਇਹਨਾਂ ਨੇ, ਪਾਏ ਨੇ ਇਹਨਾਂ ਨੇ ਕਰੋਨਾ 'ਚ, ਉਦੋਂ ਬਾਅਦ ਇਹ ਚੀਜ਼ ਦਾ ਜਿੰਨਾ ਚਿਰ ਰੱਦ ਨਹੀਂ ਹੁੰਦੇ ਅਸੀਂ ਜਾਂਦੇ ਨਹੀਂ। ਫਿਰ ਸਾਡੀ ਥਿਓਰਿਟੀ ਕੀ ਹੈ ਸਰ ਜੀ, ਜਿਹੜੇ ਸਾਡੇ ਪ੍ਰਧਾਨ ਆਗੂ ਮੂਹਰੇ ਲੱਗੇ ਹੋਏ ਨੇ, ਅਸੀਂ ਉਹ ਜੋ ਸਾਨੂੰ ਸਹਾਇ ਕਰਨ ਉਹਨਾਂ ਦੀ ਮੰਗ ਚੱਲਦੇ ਹਾਂ। ਅਸੀਂ ਉਹਨਾਂ ਦੇ ਉੱਤੇ ਸਾਡਾ ਹੱਥ ਹੈ। ਜੋ ਉਹਨਾਂ ਦਾ ਮਨ ਕਾਨੂੰਨ ਬਣੂਗਾ, ਸਾਨੂੰ ਇਤਿਹਾਸ ਦੱਸਣਗੇ ਵੀ ਇੱਥੋਂ ਐਂ ਕਰਨਾ, ਐਂ ਕਰਨਾ, ਅਸੀਂ ਨਾਲ ਫੇਰ ਚੱਲਾਂਗੇ। ਜਿੱਦਾਂ ਕਿ ਤੁਸੀਂ ਦੇਖ ਰਹੇ ਜੀ, ਹਰ ਵਰਗ ਦਾ ਹਰ ਬੰਦਾ ਇਹੀ ਕਹਿ ਰਿਹਾ ਹੈ ਕਿ ਇਹ ਬਿੱਲ ਜਦ ਤੱਕ ਵਾਪਸ ਨਹੀਂ ਹੋਣਗੇ ਤਦ ਤੱਕ ਅਸੀਂ ਘਰਾਂ ਨੂੰ ਨਹੀਂ ਜਾਵਾਂਗੇ, ਕਿਉਂਕਿ ਬਿੱਲ ਇਹਨਾਂ ਦਾ ਜੋ ਟੀਚਾ ਹੈ ਉਹ ਬਿੱਲ ਵਾਪਸ ਕਰਾਉਣਾ ਹੈ। ਇਹਦੇ ਤੋਂ ਘੱਟ ਨਾ ਵੱਧ ਦੇ ਵਿੱਚ ਮੰਨਣਗੇ ਨਹੀਂ ਕਿਸਾਨ। ਕੈਮਰਾਮੈਨ ਸ਼ੇਰਦੀਪ ਸੰਧੂ ਦੇ ਨਾਲ ਬਲਜੀਤ ਸਿੰਘ ਤਲਵੰਡੀ, ਪੰਜਾਬ ਟੂਡੇ, ਜੋ ਸਾਡਾ YouTube ਤੇ ਔਰ Facebook ਤੇ ਵੀ ਹੈ। ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਿੱਕਰੀ ਬਾਰਡਰ।